ਜਿਹੜੀ ਇਹ ਅਸੀਂ ਪੈਦਲ ਯਾਤਰਾ ਕਰ ਰਹੇ ਹਾਂ, ਇਹਦੇ ਵਿੱਚ ਪੰਜਾਬ ਦੇ ਹੱਕਾਂ ਲਈ, ਪੰਜਾਬ ਦੀ ਖੁਦ ਮੁਖਤਿਆਰੀ ਲਈ ਤੇ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਅਸੀਂ ਇਹ ਟੀਚਾ ਰੱਖਿਆ ਵੀ ਇਸ ਨੂੰ ਪੰਜਾਬ ਦੇ ਘਰ ਘਰ ਪਿੰਡ ਪਿੰਡ ਤੱਕ ਅਸੀਂ ਪਹੁੰਚਦਾ ਕਰਨਾ ਤੇ ਉਹ ਸਾਡੇ ਕੋਲ ਪ੍ਰਿੰਟ ਕਰਾਇਆ ਹੋਇਆ ਕਾਪੀ। ਜਿਹੜੇ ਲੋਕ ਮਿਲਦੇ ਨੇ ਉਹ ਕੀ ਸਮਝਦੇ ਨਾ ਮੁੱਖ ਡਿਮਾਂਡਸ ਨੂੰ ਲੈ ਕੇ? ਨਹੀਂ ਦੇਖੋ, ਡਿਮਾਂਡ ਕੋਈ ਨਹੀਂ ਹਜੇ ਸਾਡੇ ਕੋਲੇ, ਇਹ ਤਾਂ ਸਿਰਫ ਇੱਕ ਟੀਚਾ ਹੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਆਪਣੇ ਹੱਕਾਂ ਦੀ ਗੱਲ ਆ ਇਹ ਸਭ ਨੂੰ ਜਾਣੂ ਕਰਾਉਣਾ ਸੀ। ਇਸ ਤੋਂ ਮੈਂ ਇਹ ਗੱਲ ਕਰੂੰਗਾ ਵੀ 90-95% ਸੰਗਤ ਆਵਾਮ ਇਹੋ ਜਿਹੀ ਆ ਪੰਜਾਬ ਦੀ ਜਿਹਨੇ ਉਹ ਅਨੰਦਪੁਰ ਸਾਹਿਬ ਵਾਲਾ ਮਤਾ ਪੜ੍ਹਿਆ ਵੀ ਨਹੀਂ ਹੋਇਆ ਹੈਗਾ। ਆਪਣੀ ਲੜਾਈ ਪਤਾ ਹੋਣੀ ਚਾਹੀਦੀ ਆ ਵੀ ਕੀ ਆ ਤੇ ਕਿਹਦੇ ਨਾਲ ਆ, ਫੇਰ ਹੀ ਆਪਾਂ ਲੜ ਸਕਦੇ ਹਾਂ। ਤੇ ਉਹੀ ਬਾਈ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਚੱਲਦੇ ਹੋਏ ਅਸੀਂ ਅਨੰਦਪੁਰ ਸਾਹਿਬ ਵਾਲਾ ਮਤਾ ਵੀ ਅਸੀਂ ਪਹੁੰਚਦਾ ਕਰਨਾ ਸਭ ਤੱਕ। ਦੇਖੋ, ਪੰਜਾਬ ਦੇ ਜਿੰਨਾ ਚਿਰ ਪੰਜਾਬ ਖੁਦ ਮੁਖਤਿਆਰ ਨਹੀਂ ਹੁੰਦਾ ਗਾ, ਜਿਹੜੇ ਆਪਣੇ ਨਾਲ ਵਾਅਦੇ ਕੀਤੇ ਗਏ ਸੀ ਡਿਊਰਿੰਗ ਟਾਈਮ ਆਫ ਪਾਰਟੀਸ਼ਨ ਉਹ ਨਹੀਂ ਪੂਰੇ ਹੋਏਗੇ। ਦੀਪ ਦਾ ਅੱਜ ਇਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਘਾਟ ਤੇ ਮਹਿਸੂਸ ਹੁੰਦੀ ਹੋਏਗੀ ਤੁਹਾਨੂੰ? ਦੇਖੋ, ਬਾਈ ਦੀ ਘਾਟ ਤਾਂ ਜੇ ਆਪਾਂ ਅੱਜ ਇਸ ਦਿਨਾਂ 'ਚ ਕੀ, ਉਹਦੀ ਤਾਂ ਹਮੇਸ਼ਾ ਹੀ ਰਹਿੰਦੀ ਹੈ ਜੀ। ਸਾਨੂੰ ਇੱਕ ਐਜ਼ ਅ ਪਰਿਵਾਰਕ ਤੌਰ ਤੇ ਪੰਜਾਬ ਨੂੰ ਵੀ ਬਹੁਤ ਵੱਡੀ ਘਾਟ ਆ ਵੀ ਕਿਹੋ ਜਿਹਾ ਨੌਜਵਾਨ ਸੀ ਉਹ, ਆਪਣਾ ਯੋਧਾ ਸੀਗਾ ਜਿਹਨੇ ਜਿਹੜਾ ਇੱਕ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵਿੱਢਿਆ ਸੀ, ਉਸ 'ਚ ਇੱਕ ਖੜੋਤ ਆ ਗਈ ਸੀ। ਲੱਗਦਾ ਕਿ ਇਹ ਦੀਪ ਨੂੰ ਜਿਹੜਾ ਵਾਪਸ ਪੰਜਾਬ ਦੇ ਵਿੱਚ ਲਿਆ ਕੇ ਪੰਥ ਦੀ, ਪੰਜਾਬ ਦੀ ਗੱਲ ਕਰਨ ਵਾਸਤੇ ਕਿਹੜੀ ਇਦਾਂ ਦੀ ਚੀਜ਼ ਸੀ ਜਿਹਨੇ ਤਤਪਰ ਕੀਤਾ? ਇੱਕ ਚਿੰਨ੍ਹ ਸੀ ਵੀ ਪੰਜਾਬ ਨਾਲ ਧੱਕਾ ਹੋਇਆਗਾ ਆਪਣੇ ਨਾਲ, ਤੇ ਆਪਾਂ ਨੂੰ ਜੇ ਇਹ ਸਭ ਦਾ ਆਪਣਾ ਫਰਜ਼ ਵੀ ਬਣਦਾ ਗਾ, ਜਿਹਨੂੰ ਕੋਈ ਨੌਲੇਜ ਆ ਉਹਨੂੰ ਆਪਦੀ ਆਵਾਮ ਨੂੰ, ਆਪਦੇ ਲੋਕਾਂ ਨੂੰ ਉਸ ਚੀਜ਼ ਬਾਰੇ ਦੱਸਣਾ ਚਾਹੀਦਾ, ਉਹਨਾਂ ਨੂੰ ਉਠਾਉਣਾ ਵੀ ਚਾਹੀਦਾ। ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਜਿਹੜੀ ਯਾਤਰਾ ਦਾ ਟੀਚਾ ਮਿਥਿਆ ਹੋਇਆ ਭਾਈ ਮਨਦੀਪ ਸਿੰਘ ਸਿੱਧੂ ਨੇ, ਜੋ ਕਿ ਮਰਹੂਮ ਗਾਇਕ ਤੇ ਮਰਹੂਮ ਪੰਜਾਬ ਦੇ ਚਿੰਤਕ ਦੀਪ ਸਿੱਧੂ ਦੇ ਭਰਾਤਾ ਨੇ। ਗੱਲਬਾਤ ਕਰਦੇ ਹਾਂ ਬਾਈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਅੱਜ 14ਵਾਂ ਦਿਨ ਹੈ, ਲਗਾਤਾਰ ਤੁਸੀਂ ਪੜਾਅ ਦਰ ਪੜਾਅ ਯਾਤਰਾ ਆਰੰਭੀ ਹੋਈ ਆ, ਤਾਂ ਸਭ ਤੋਂ ਪਹਿਲਾਂ ਦੱਸੋ ਕਿ ਇਹਦਾ ਮੰਤਵ ਕੀ ਹੈ, ਕੀ ਟੀਚਾ ਮਿੱਥ ਕੇ ਚੱਲੇ ਹੋਏ ਹੋ? ਦੇਖੋ, ਜਿਹੜੀ ਇਹ ਅਸੀਂ ਪੈਦਲ ਯਾਤਰਾ ਕਰ ਰਹੇ ਹਾਂ, ਇਹਦੇ ਵਿੱਚ ਪੰਜਾਬ ਦੇ ਹੱਕਾਂ ਲਈ, ਪੰਜਾਬ ਦੀ ਖੁਦ ਮੁਖਤਿਆਰੀ ਲਈ ਤੇ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਅਸੀਂ ਇਹ ਟੀਚਾ ਰੱਖਿਆ ਵੀ ਇਸ ਨੂੰ ਪੰਜਾਬ ਦੇ ਘਰ ਘਰ ਪਿੰਡ ਪਿੰਡ ਤੱਕ ਅਸੀਂ ਪਹੁੰਚਦਾ ਕਰਨਾ ਤੇ ਉਹ ਸਾਡੇ ਕੋਲ ਪ੍ਰਿੰਟ ਕਰਾਇਆ ਹੋਇਆ ਕਾਪੀ। ਤੇ ਅਸੀਂ ਦਿਨੇ ਵੀ ਆਉਂਦੇ ਹਾਂ ਸਾਰੀ ਸੰਗਤ ਨੂੰ, ਜਦੋਂ ਜਿਹੜੇ ਪਿੰਡਾਂ ਵੇਦੀ, ਨਗਰ ਵੇਦੀ ਜਾਂ ਅਸੀਂ ਨਿਕਲੀਦਾ ਗਾ ਉੱਥੇ। ਜਿਹੜੇ ਖਾਸ ਤੌਰ ਤੇ ਤੁਹਾਨੂੰ ਗਰਾਊਂਡ ਤੇ ਜਿੰਨੇ ਵੀ ਲੋਕ ਮਿਲੇ, ਤੁਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਜ਼ਰ ਕੇ ਆਏ ਹੋ, ਮਾਲਵੇ ਦਾ ਦੂਰ ਕੀਤਾ, ਤਾਂ ਤਮਾਮ ਸਾਰੇ ਇਲਾਕਿਆਂ ਦੇ ਵਿੱਚ ਵਿਚਰੇ ਹੋ, ਤਾਂ ਖਾਸ ਤੌਰ ਤੇ ਜਿਹੜੇ ਲੋਕ ਮਿਲਦੇ ਨੇ ਉਹ ਕੀ ਸਮਝਦੇ ਨਾ ਮੁੱਖ ਡਿਮਾਂਡਸ ਨੂੰ ਲੈ ਕੇ? ਨਹੀਂ ਦੇਖੋ, ਡਿਮਾਂਡ ਕੋਈ ਨਹੀਂ ਹਜੇ ਸਾਡੇ ਕੋਲੇ, ਇਹ ਤਾਂ ਸਿਰਫ ਇੱਕ ਟੀਚਾ ਹੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਆਪਣੇ ਹੱਕਾਂ ਦੀ ਗੱਲ ਆ ਇਹ ਸਭ ਨੂੰ ਜਾਣੂ ਕਰਾਉਣਾ ਸੀ। ਇਸ ਤੋਂ ਮੈਂ ਇਹ ਗੱਲ ਕਰੂੰਗਾ ਵੀ 90-95% ਸੰਗਤ ਆਵਾਮ ਇਹੋ ਜਿਹੀ ਆ ਪੰਜਾਬ ਦੀ ਜਿਹਨੇ ਉਹ ਅਨੰਦਪੁਰ ਸਾਹਿਬ ਵਾਲਾ ਮਤਾ ਪੜ੍ਹਿਆ ਵੀ ਨਹੀਂ ਹੋਇਆ ਹੈਗਾ। ਤੇ ਜਦੋਂ ਆਪਣੇ ਹੱਕਾਂ ਦੀ ਵੀ ਆਪਾਂ ਲੜਾਈ ਲੜਨੀ ਕੀ ਹੈ, ਪਹਿਲਾਂ ਆਪਾਂ ਨੂੰ ਇਹ ਤਾਂ ਗੱਲ ਕਲੀਅਰ ਹੋਵੇ ਨਾ। ਜਿਵੇਂ ਬਾਈ ਦੀਪ ਵੀ ਕਹਿੰਦਾ ਹੁੰਦਾ ਸੀ, ਆਪਾਂ ਨੂੰ ਆਪਣੀ ਲੜਾਈ ਪਤਾ ਹੋਣੀ ਚਾਹੀਦੀ ਆ ਵੀ ਕੀ ਆ ਤੇ ਕਿਹਦੇ ਨਾਲ ਆ, ਫੇਰ ਹੀ ਆਪਾਂ ਲੜ ਸਕਦੇ ਹਾਂ। ਤੇ ਉਹੀ ਬਾਈ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਚੱਲਦੇ ਹੋਏ ਅਸੀਂ ਅਨੰਦਪੁਰ ਸਾਹਿਬ ਵਾਲਾ ਮਤਾ ਵੀ ਅਸੀਂ ਪਹੁੰਚਦਾ ਕਰਨਾ ਸਭ ਤੱਕ। ਅਨੰਦਪੁਰ ਸਾਹਿਬ ਦੇ ਮਤੇ ਦੇ ਉੱਪਰ ਲੱਗਦਾ ਨਹੀਂ ਕਿ ਜੇ ਪੰਜਾਬ ਦੀਆਂ ਧਿਰਾਂ ਨੇ ਪਹਿਰਾ ਦਿੱਤਾ ਹੁੰਦਾ ਜਾਂ ਉਹਨਾਂ ਨੇ ਕਿਤੇ ਨਾ ਕਿਤੇ ਦਾ ਇੱਕ ਰੂਪ ਜਿਸ ਤਰੀਕੇ ਦੇ ਨਾਲ ਬਰਕਰਾਰ ਰਹਿਣਾ ਚਾਹੀਦਾ ਸੀ, ਤਾਂ ਅੱਜ ਪੰਜਾਬ ਦੀ ਰੂਪਰੇਖਾ ਹੋਰ ਤਰੀਕੇ ਦੀ ਹੋਣੀ ਸੀ। ਦੇਖੋ, ਅਨੰਦਪੁਰ ਸਾਹਿਬ ਦਾ ਮਤਾ ਇੱਕ ਉਹ ਚੀਜ਼ ਆ ਵੀ ਜਿਹੜਾ ਆਪਣੇ ਹੱਕਾਂ ਦੀ ਗੱਲ ਕਰਦਾ ਗਾ। ਜੇ ਕਿਤੇ ਆਪਣੀਆਂ ਸਿਆਸੀ ਪਾਰਟੀਆਂ ਜਿਹੜੀਆਂ ਪੰਜਾਬ 'ਚ ਗੱਲ ਕਰਦੀਆਂ ਪੰਜਾਬ ਦੇ ਹੱਕਾਂ ਲਈ, ਅਨੰਦਪੁਰ ਸਾਹਿਬ ਦੇ ਮਤੇ ਲਈ, ਪਰ ਬਾਅਦ 'ਚ ਜਦੋਂ ਸਰਕਾਰ ਆ ਜਾਂਦੀ ਆ ਉਦੋਂ ਉਸ ਚੀਜ਼ ਤੋਂ ਮੁਨਕਰ ਹੋ ਜਾਂਦੇ ਆ। ਜੇ ਅਨੰਦਪੁਰ ਸਾਹਿਬ ਦੇ ਮਤੇ ਤੇ ਪਹਿਰਾ ਦਿੱਤਾ ਹੁੰਦਾ ਤੇ ਉਸ ਨੂੰ ਲਾਗੂ ਕਰਾਇਆ ਹੁੰਦਾ ਤੇ ਨਾ ਤਾਂ ਆਪਣਾ ਪਾਣੀ ਆਪਣੇ ਤੋਂ ਖੋਏ ਜਾਣੇ ਸੀ, ਜਿਹੜਾ ਆਪਣਾ ਬੋਰਡ ਭਾਖੜਾ ਡੈਮ ਬੋਰਡ ਆ, ਤੇ ਨਾ ਹੀ ਮੈਂ ਕਹਿੰਦਾ ਯੂਨੀਵਰਸਿਟੀ 'ਚ ਜਿਹੜੇ ਨੌਜਵਾਨ ਬੈਠੇ ਆ ਐਜੀਟੇਸ਼ਨ ਤੇ ਬੈਠੇ ਸੀ, ਜਿਨ੍ਹਾਂ ਨੇ, ਚਲੋ ਉਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਤਾਂ ਮੋਰਚਾ ਫਤਿਹ ਹੋਇਆ, ਨਾ ਕਿਸਾਨੀ ਵਾਲਾ ਜਿਹੜਾ ਮੋਰਚਾ ਸੀ। ਦੇਖੋ, ਪੰਜਾਬ ਦੇ ਜਿੰਨਾ ਚਿਰ ਪੰਜਾਬ ਖੁਦ ਮੁਖਤਿਆਰ ਨਹੀਂ ਹੁੰਦਾ ਗਾ, ਜਿਹੜੇ ਆਪਣੇ ਨਾਲ ਵਾਅਦੇ ਕੀਤੇ ਗਏ ਸੀ ਡਿਊਰਿੰਗ ਟਾਈਮ ਆਫ ਪਾਰਟੀਸ਼ਨ ਉਹ ਨਹੀਂ ਪੂਰੇ ਹੋਏਗੇ। ਉਹੀ ਸਰਦਾਰ ਕਪੂਰ ਸਿੰਘ ਨੇ ਆ ਕੇ ਸਾਨੂੰ 1972 ਤੇ 73 ਵਿੱਚ ਉਹ ਲੀਕ ਕੇ ਆਪਾਂ ਨੂੰ ਅਨੰਦਪੁਰ ਸਾਹਿਬ ਵਾਲਾ ਮਤਾ ਦਿੱਤਾ ਹੈਗਾ। ਤੇ ਇਹੀ ਗੱਲ ਆ ਵੀ ਪੰਜਾਬ ਦੇ ਹੱਕਾਂ ਦੀ ਗੱਲ ਆ, ਪਹਿਲਾਂ ਜਾਣੂ ਕਰਾਈਏ ਤੇ ਆਪਾਂ
ਕਿਹਦੇ ਨਾਲ ਕੀ ਲੜਾਈ ਆ, ਫਿਰ ਆਪਾਂ ਅੱਗੇ ਚੱਲੀਏ। ਕੱਲ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਦਿਨ ਮਨਾਇਆ ਤਾਂ ਖਾਸ ਤੌਰ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕਹਿੰਦੇ ਨੇ ਕਿ ਜੇ ਕੋਈ ਦੇਸ਼ ਦਾ ਕਿਸੇ ਦਾ ਪ੍ਰਧਾਨ ਮੰਤਰੀ ਸਭ ਤੋਂ ਮੋਦੀ ਦਾ ਜ਼ਿਕਰ ਕੀਤਾ ਕਿ ਜੋ ਸਭ ਤੋਂ ਵੱਧ ਸਤਿਕਾਰ ਕਰਦਾ ਸੀ ਜਾਂ ਕਿਸੇ ਨੂੰ ਪੈਰੀਂ ਹੱਥ ਲਾ ਕੇ ਸਨਮਾਨ ਕਰਦਾ ਸੀ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਸੀ। ਲੱਗਦਾ ਕਿ ਇੰਨੀ ਜ਼ਿਆਦਾ ਨੇੜਤਾ ਹੋਣ ਦੇ ਬਾਵਜੂਦ, ਇੰਨਾ ਜ਼ਿਆਦਾ ਸਤਿਕਾਰਤ ਹੋਣ ਦੇ ਬਾਵਜੂਦ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਸੀ ਉਹਨਾਂ ਦੀ ਗੱਲ ਕਰਨ ਦੇ ਵਿੱਚ ਅਸਫਲ ਰਹੇ ਆ। ਦੇਖੋ ਕਿਤੇ ਨਾ ਕਿਤੇ ਤਾਂ ਅਕਾਲੀ ਦਲ ਨੇ ਪਹਿਲਾਂ ਇਸ ਚੀਜ਼ ਤੇ ਸਾਨੂੰ 1978 ਵਿੱਚ ਵੀ ਪਹਿਰਾ ਦਿੱਤਾ ਸੀ, ਇਹਨੂੰ ਮਾਨਤਾ ਵੀ ਦਿੱਤੀ ਸੀ ਅਨੰਦਪੁਰ ਸਾਹਿਬ ਦੇ ਮਤੇ ਨੂੰ। ਪਰ ਜਦੋਂ ਉਹਨਾਂ ਦੀ ਉਦੋਂ ਬਾਅਦ ਤਿੰਨ ਵਾਰੀ ਸਰਕਾਰ ਆਈ ਆ, ਪਰ ਉਦੋਂ ਉਹਨਾਂ ਨੇ ਵੀ ਫਿਰ ਇਸ ਚੀਜ਼ ਨੂੰ ਮੁਨਕਰ ਕਰਤਾ ਨਾ। ਪਹਿਰਾ ਦੇਣਾ ਚਾਹੀਦਾ ਸੀ ਉਹਨਾਂ ਨੂੰ ਵੀ ਅਨੰਦਪੁਰ ਸਾਹਿਬ ਦੇ ਮਤੇ ਤੇ, ਪਰ ਜਾ ਕੇ ਗੱਲ ਉਹਨਾਂ ਨੇ ਵੀ ਨਹੀਂ ਕੀਤੀ ਜਦੋਂ ਸਰਕਾਰ 'ਚ ਸੀ, ਜਦੋਂ ਪਾਵਰ 'ਚ ਸੀ। ਬਾਈ ਜੀ ਇੱਕ ਜਦੋਂ ਗੱਲ ਚੱਲਦੀ ਆ ਕਿਸਾਨੀ ਅੰਦੋਲਨ ਦੀ, ਤਾਂ ਖਾਸ ਤੌਰ ਤੇ ਕਿਸਾਨੀ ਅੰਦੋਲਨ ਦੇ ਵੇਲੇ ਪੰਜਾਬ ਦੀ ਨੌਜਵਾਨੀ ਦੇ ਵਾਸਤੇ ਇੱਕ ਵੱਡੀ ਚਿੰਨ੍ਹ ਪੈਦਾ ਕੀਤੀ ਬਾਈ ਦੀਪ ਸਿੱਧੂ ਨੇ। ਦੀਪ ਸਿੱਧੂ ਨੂੰ ਅੱਜ ਵੀ ਬਹੁਤ ਸਾਰਾ ਪੰਜਾਬ ਦਾ ਵੱਡਾ ਤਬਕਾ ਯਾਦ ਕਰਦਾ, ਉਹ ਜਿਹੜੀਆਂ ਡੂੰਘੀਆਂ ਯਾਦਾਂ ਛੱਡ ਕੇ ਗਏ ਨੇ। ਤਾਂ ਦੀਪ ਦਾ ਅੱਜ ਇਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਘਾਟ ਤੇ ਮਹਿਸੂਸ ਹੁੰਦੀ ਹੋਏਗੀ ਤੁਹਾਨੂੰ? ਦੇਖੋ ਬਾਈ ਦੀ ਘਾਟ ਤਾਂ ਜੇ ਆਪਾਂ ਅੱਜ ਇਸ ਦਿਨਾਂ 'ਚ ਕੀ, ਉਹਦੀ ਤਾਂ ਹਮੇਸ਼ਾ ਹੀ ਰਹਿੰਦੀ ਹੈ ਜੀ। ਸਾਨੂੰ ਇੱਕ ਐਜ਼ ਅ ਪਰਿਵਾਰਕ ਤੌਰ ਤੇ ਪੰਜਾਬ ਨੂੰ ਵੀ ਬਹੁਤ ਵੱਡੀ ਘਾਟ ਆ ਵੀ ਕਿਹੋ ਜਿਹਾ ਨੌਜਵਾਨ ਸੀ ਉਹ, ਆਪਣਾ ਯੋਧਾ ਸੀਗਾ ਜਿਹਨੇ ਜਿਹੜਾ ਇੱਕ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵਿੱਢਿਆ ਸੀ, ਉਸ 'ਚ ਇੱਕ ਖੜੋਤ ਆ ਗਈ ਸੀਗੀ। ਤੇ ਉਹ ਬਾਈ ਨੇ ਜਦੋਂ ਆਪਦੇ ਸਪੀਚਾਂ 'ਚ ਆਪਦੇ ਬੋਲਾਂ ਰਾਹੀਂ ਇਹੋ ਜਿਹਾ ਨੌਜਵਾਨੀ ਨੂੰ ਜਗਾਇਆ, ਉਹਨਾਂ ਨੂੰ ਦੱਸਿਆ ਵੀ ਆਪਣੀ ਹੋਂਦ ਤੇ ਹਮਲਾ ਹੋ ਰਿਹਾ, ਆਪਾਂ ਨੂੰ ਆਪਣੀ ਹੋਂਦ ਬਚਾਉਣੀ ਪੈਣੀ ਹੈ ਤੇ ਆਪਾਂ ਨੂੰ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜਨਾ ਪੈਣਾ। ਰਾਜਸੀ ਲੀਡਰਾਂ ਦੇ ਸਮੇਤ ਜਿੰਨੇ ਵੀ ਹੋਰ ਵੱਖ-ਵੱਖ ਕਿੱਤਿਆਂ ਦੇ ਲੋਕ ਨੇ, ਉਹਨਾਂ ਦਾ ਇਹੋ ਸੁਪਨਾ ਹੁੰਦਾ ਕਿ ਲਗਜ਼ਰੀ ਜ਼ਿੰਦਗੀ ਜਿਉਣੀ, ਵੱਖਰੇ ਤਰੀਕੇ ਦੇ ਜਿਹੜਾ ਮਾਹੌਲ ਹੋਵੇ। ਤਾਂ ਇਸ ਨੂੰ ਲੈ ਕੇ ਜਦੋਂ ਬਾਈ ਦੀਪ ਦੀ ਗੱਲ ਕਰਦੇ ਹਾਂ ਤਾਂ ਗਰਾਊਂਡ ਤੋਂ ਉੱਠ ਕੇ ਜਿਸ ਸਥਾਨ ਦੇ ਉੱਪਰ ਦੀਪ ਪੁੱਜਿਆ, ਉਸ ਤੋਂ ਬਾਅਦ ਫਿਰ ਪੰਜਾਬ ਦੀਆਂ ਸਫਾਵਾਂ ਦੇ ਵਿੱਚ ਪੰਜਾਬ ਦੀ ਜਵਾਨੀ ਕਿਰਸਾਨੀ ਦੀ ਗੱਲ ਕੀਤੀ। ਲੱਗਦਾ ਕਿ ਇਹ ਦੀਪ ਨੂੰ ਜਿਹੜਾ ਵਾਪਸ ਪੰਜਾਬ ਦੇ ਵਿੱਚ ਲਿਆ ਕੇ ਪੰਥ ਦੀ, ਪੰਜਾਬ ਦੀ ਗੱਲ ਕਰਨ ਵਾਸਤੇ ਕਿਹੜੀ ਇਦਾਂ ਦੀ ਚੀਜ਼ ਸੀ ਜਿਹਨੇ ਤਤਪਰ ਕੀਤਾ? ਦੇਖੋ ਇੱਕ ਅੰਦਰ ਚਿੰਗ ਹੁੰਦੀ ਹੈ ਜੀ ਸਾਰਿਆਂ ਤੇ। ਜਦੋਂ ਬਾਈ ਨੂੰ ਮੈਂ ਕਹੂੰਗਾ ਬਹੁਤ ਚੰਗਾ ਦੇਖੋ ਕੰਮਕਾਰ ਸੀਗਾ, ਕਾਰੋਬਾਰ ਸੀਗਾ, ਤੇ ਇੱਕ ਚਿੰਗ ਸੀ ਵੀ ਪੰਜਾਬ ਨਾਲ ਧੱਕਾ ਹੋਇਆਗਾ ਆਪਣੇ ਨਾਲ, ਤੇ ਆਪਾਂ ਨੂੰ ਜੇ ਇਹ ਸਭ ਦਾ ਆਪਣਾ ਫਰਜ਼ ਵੀ ਬਣਦਾ ਗਾ, ਜਿਹਨੂੰ ਕੋਈ ਨੌਲੇਜ ਆ ਉਹਨੂੰ ਆਪਦੀ ਆਵਾਮ ਨੂੰ, ਆਪਦੇ ਲੋਕਾਂ ਨੂੰ ਉਸ ਚੀਜ਼ ਬਾਰੇ ਦੱਸਣਾ ਚਾਹੀਦਾ, ਉਹਨਾਂ ਨੂੰ ਉਠਾਉਣਾ ਵੀ ਚਾਹੀਦਾ। ਜੇ ਇੱਕ ਬਾਈ ਦੀ ਦੀਪ ਤੇ ਅੱਜ ਮੈਂ ਤੁਹਾਨੂੰ ਕਹੂੰਗਾ ਵੀ ਮੇਰੇ ਨਾਲ ਜਿੰਨੇ ਵੀ ਪੈਦਲ ਮਾਰਚ ਵਿੱਚ ਹਿੱਸਾ ਲੈ ਰਹੇ ਆ ਜਾਂ ਸਾਨੂੰ ਮਿਲ ਰਹੇ, ਉਹ ਬਾਈ ਦੀਪ ਦੀ ਜਗਾਏ ਹੋਏ ਦੀਪ ਆ। ਵੀ ਉਹਨਾਂ ਨੇ ਉਹ ਸੋਚ, ਹਰੇਕ ਦੇ ਅੰਦਰ ਦਰਦ ਆ, ਉਸ ਨੇ ਉਹ ਦਰਦ ਭਰਿਆ। ਜੇ ਆਪਾਂ ਨੂੰ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਸੰਘਰਸ਼ ਵੇਲੇ ਵੀ 84 ਤੋਂ ਬਾਅਦ ਵੀ ਬਹੁਤ ਨੌਜਵਾਨਾਂ ਨੇ ਆਪਦਾ ਜੀਵਨ ਪੰਥ ਲੈ ਕੇ ਪੰਜਾਬ ਲੇਖੇ ਲਾਇਆ ਨਾ, ਤੇ ਬਾਈ ਨੇ ਵੀ ਉਹੀ ਚੀਜ਼ ਸਮਝੀ ਵੀ ਆਪਣਾ ਫਰਜ਼ ਆ, ਫਰਜ਼ ਨਿਭਾਉਂਦੇ ਹੋਏ ਬਾਈ ਨੇ ਆਪਦਾ ਇਹ ਸਾਰੇ ਕਾਰਜ ਕੀਤੇ ਆ। ਫਰਜ਼ ਮੂਹਰੇ ਜਦੋਂ ਪੰਥ ਆ ਜਾਂਦਾ, ਪੰਜਾਬ ਆ ਜਾਂਦਾ ਨਾ, ਫਿਰ ਆਪਦਾ ਨਿੱਜ ਐਡਾ ਵੱਡਾ ਨਹੀਂ ਰਹਿ ਜਾਂਦਾ ਉਦੋਂ ਉੱਥੇ। ਬਹੁਤ ਸਾਰੇ ਲੋਕ ਮਹਿਸੂਸ ਕਰਦੇ ਜੇ ਬਾਈ ਅੱਜ ਦੀਪ ਹੁੰਦੇ, ਜਿੱਦਾਂ ਪੰਥ ਦੀ, ਪੰਜਾਬ ਦੀ ਸਿੱਖੀ ਦੀ ਗੱਲ ਕਰਦੇ ਸੀ, ਤਾਂ ਉਹ ਉਹਨਾਂ ਦਾ ਸਿੱਖੀ ਦੇ ਵੱਲ ਨੂੰ ਮੋੜਾ ਹੋ ਰਿਹਾ ਸੀ। ਉਹਨਾਂ ਨੇ ਦਾੜੀ ਕੇਸ ਰੱਖਣੇ ਸੀ, ਅੰਮ੍ਰਿਤ ਛਕਣੇ, ਤਾਂ ਇੱਦਾਂ ਦੀਆਂ ਚੀਜ਼ਾਂ ਵਾਪਰਨੀਆਂ ਸੀ। ਨਹੀਂ ਦੇਖੋ ਇਹ ਤਾਂ ਹੁਣ ਥੋੜ੍ਹਾ ਜਿਹਾ ਲਾਸਟ ਦਿਨਾਂ 'ਚ ਜਿਵੇਂ ਆਪਾਂ ਨੂੰ ਲੱਗ ਹੀ ਰਿਹਾ ਗਾ, ਜਦੋਂ ਘਰੋਂ ਵੀ ਜਾਂਦੇ ਸੀਗੇ ਤਾਂ ਦਸਤਾਰ ਬੰਨ੍ਹਣੀ, ਉਹਨਾਂ ਨੇ ਪੱਗ ਬੰਨ੍ਹਣੀ ਸ਼ੁਰੂ ਕਰਤੀ ਸੀਗੀ। ਤਾਂ ਇਹ ਚੀਜ਼ਾਂ ਹੌਲੀ ਹੌਲੀ ਜਦੋਂ ਆਪਾਂ ਇਹੋ ਜਿਹੀ ਪੰਥਕ ਸਫ਼ਿਆਂ 'ਚ ਵਿਚਰਨ ਲੱਗ ਜਾਂਦੇ ਤੇ ਆਪ ਮੁਹਾਰੀ ਚੀਜ਼ਾਂ ਹੋ ਜਾਂਦੀਆਂ ਇਹੋ ਜਿਹੀਆਂ। ਪੰਜਾਬ ਦੀ ਜਵਾਨੀ ਵਾਸਤੇ, ਕਿਸਾਨੀ ਵਾਸਤੇ ਕੋਈ ਮੈਸੇਜ ਤੁਹਾਡੇ ਵੱਲੋਂ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਬਾਈ ਦੀਪ ਨੂੰ ਪਿਆਰ ਕਰਨ ਵਾਲੇ, ਬਾਈ ਦੀਪ ਦੀ ਸੋਚ ਤੇ ਚੱਲਣ ਵਾਲੇ ਆਓ। ਜੇ ਬਾਈ ਦੀਪ ਪੰਜਾਬ ਨੂੰ ਆਪਾਂ ਨੂੰ ਗੱਲ ਕਹਿ ਸਕਦਾ ਵੀ ਆਪਾਂ ਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ, ਤਾਂ ਇਹੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਆਓ ਜਿਹੜਾ ਇਹ ਆਪਣਾ ਪੈਦਲ ਮਾਰਚ ਆ, ਇਹ ਪੰਜਾਬ ਦੇ ਹੱਕਾਂ ਲਈ ਆ, ਪੰਜਾਬ ਦੀ ਖੁਦ ਮੁਖਤਿਆਰੀ ਲਈ ਆ, ਤੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਗਾ। ਇਸ 'ਚ ਨਿੱਜ ਮੂਹਰੇ ਨਹੀਂ ਰੱਖਣਾ ਚਾਹੀਦਾ, ਚਾਹੇ ਕੋਈ ਪੋਲੀਟੀਕਲ ਪਾਰਟੀ ਆ, ਚਾਹੇ ਕੋਈ ਜਥੇਬੰਦੀ ਆ, ਚਾਹੇ ਇੰਡੀਵਿਜੂਅਲ ਤੌਰ 'ਤੇ ਆ। ਜੋ ਵੀ ਇਸ 'ਚ ਸ਼ਮੂਲੀਅਤ ਕਰ ਸਕਦਾ ਸਾਡੇ ਨਾਲ ਜ਼ਰੂਰ ਕਰੋ। ਇਹ ਆਪਣੇ ਹੱਕਾਂ ਦੀ ਲੜਾਈ ਆ, ਆਪਾਂ ਨੂੰ ਆਪ ਲੜਨੀ ਪੈਣੀ ਆ। ਬਾਈ ਜੀ ਲਾਸਟ ਦੇ ਵਿੱਚ ਇੱਕ ਹੋਰ ਕੁਐਸਚਨ ਹੈ ਕਿ ਜਿਵੇਂ ਖਾਸ ਤੌਰ 'ਤੇ ਜ਼ਿਕਰ ਕੀਤਾ ਜਾਂਦਾ ਕਿ ਪੰਜਾਬ ਦੀਆਂ ਮੰਗਾਂ ਨੂੰ ਮੁੱਖ ਤੌਰ 'ਤੇ ਅੱਗੇ ਲੈ ਕੇ ਜਾਣ ਦੇ ਵਿੱਚ ਜਿਹੜਾ ਪੰਥਕ ਪੋਲੀਟਿਕਸ ਦਾ ਵੈਕੂਅਮ ਆ, ਉਹਦੀ ਪੂਰਤੀ ਕਿਵੇਂ ਹੋਊਗੀ, ਕੌਣ ਪੂਰਤੀ ਕਰੂਗਾ, ਕਿਹਦੇ ਵਿੱਚੋਂ ਦੇਖਦੇ ਹੋ ਇਹ ਚੀਜ਼ ਨੂੰ? ਦੇਖੋ ਇਹ ਤਾਂ ਹਜੇ ਜੇ ਆਪਾਂ ਪੋਲੀਟਿਕਸ ਦੀ ਗੱਲ ਕਰੀਏ, ਹਜੇ ਇਲੈਕਸ਼ਨਾਂ 'ਚ ਵੀ ਟਾਈਮ ਪਿਆ ਹੈਗਾ,
ਤੇ ਜੇ ਆਪਾਂ ਪੰਥਕ ਧਿਰ ਖੜੀ ਕਰਨੀ, ਆਪਾਂ ਲੀਡਰਸ਼ਿਪ ਖੜੀ ਕਰਨੀ ਹੈ ਤਾਂ ਆਪਾਂ ਨੂੰ ਇਕੱਠੇ ਹੋ ਕੇ ਹੀ ਚੱਲਣਾ ਪਊਗਾ। ਅਲਾਈਅੰਸ ਦੇ ਨਾਲ ਹੋਊਗਾ ਵੱਖ-ਵੱਖ ਜਥੇਬੰਦੀ? ਦੇਖੋ ਉਹ ਤਾਂ ਕੋਈ ਕਿਹਦੇ ਨਾਲ ਕੌਣ ਜੁਆਇਨ ਹੁੰਦਾ, ਕਿਵੇਂ ਚੱਲਦਾ, ਇਹ ਤਾਂ ਜੇ ਆਪਾਂ ਆਪਣੀ ਲੜਾਈ ਵੀ ਬਹੁਤ ਵੱਡੀਆਂ ਧਿਰਾਂ ਨਾਲ ਆ ਤਾਂ ਆਪਾਂ ਨੂੰ ਇਕੱਠੇ ਹੋ ਕੇ ਹੀ ਚੱਲਣਾ ਪਊਗਾ। ਜਿਹੜੀਆਂ ਸੱਤਾ ਦੇ ਵਿੱਚ ਨੇ ਜਾਂ ਸੱਤਾਹੀਨ ਨੇ ਇਸ ਵੇਲੇ, ਉਹਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਦੇਖਦੇ ਹੋ ਕਿ ਪੰਜਾਬ ਪੱਖੀ ਲੀਡਰਸ਼ਿਪ ਵਾਲੇ ਗੁਣ ਹੈਗੇ ਆ? ਨਹੀਂ, ਪੰਜਾਬ ਪੱਖੀ ਤਾਂ ਮੈਂ ਉਹੀ ਗੱਲ ਕਰੂੰਗਾ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਜਾਂ ਪੰਜਾਬ ਦਾ ਪੱਖ ਪੂਰਦੀ ਆ, ਜਿਹੜੀ ਦਿੱਲੀ ਦੇ ਇਸ਼ਾਰੇ ਤੇ ਨਹੀਂ ਚੱਲਦੀ, ਉਹੀ ਪੰਜਾਬ ਦੇ ਹੱਕਾਂ ਲਈ ਆਵਾਜ਼ ਚੱਕ ਸਕਦੀ ਹੈ ਤੇ ਪੰਜਾਬ ਲਈ ਕੰਮ ਕਰ ਸਕਦੀ ਹੈ। ਬਾਈ ਮਨਦੀਪ ਹੋਣੀ ਲਗਾਤਾਰ ਤਕਰੀਬਨ 14 ਦਿਨ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਪੈਦਲ ਮਾਰਚ ਸ਼ੁਰੂ ਕਰਕੇ ਚੱਲੇ ਹੋਏ ਨੇ ਤੇ ਖਾਸ ਤੌਰ ਤੇ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਨੇ ਇਸ ਵੇਲੇ। ਤੇ ਇਸ ਤੋਂ ਜਿਹੜਾ ਇਹਨਾਂ ਦਾ ਅਗਲਾ ਪੜਾਅ ਹੈ ਕੀਰਤਪੁਰ ਸਾਹਿਬ ਆ ਤੇ ਉਸ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨੇ ਜਾ ਕੇ ਅਰਦਾਸ ਕਰਨੀ ਹੈ। ਇਸੇ ਨੂੰ ਲੈ ਕੇ ਤਮਾਮ ਸਾਰੀ ਜਿਹੜੀ ਗੱਲਬਾਤ ਕਰਨ ਦਾ ਯਤਨ ਕੀਤਾ ਹੈ। ਭਵਿੱਖ ਦੇ ਵਿੱਚ ਕਿਸ ਤਰੀਕੇ ਦੀ ਵੱਖ-ਵੱਖ ਧਿਰਾਂ ਦੇ ਵੱਲੋਂ ਰੂਪਰੇਖਾ ਅਪਣਾਈ ਜਾ ਸਕਦੀ ਹੈ, ਇਹ ਵੀ ਕਾਬਲੇ ਗੌਰ ਰਹੇਗਾ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।